ਬਿਕੋਜ਼ ਆਫ ਕੋਵਿਡ ਜਿਹੜਾ ਸੀਗਾ ਉਹ ਆਪਣੀਆਂ ਜਿਹੜੀਆਂ ਵੋਲੰਟਰੀ ਇੰਸਪੈਕਸ਼ਨ ਸੀ ਕਿ ਤੁਸੀਂ ਆਪ ਸਕੇਲ ਤੇ ਜਾ ਕੇ ਇੰਸਪੈਕਸ਼ਨ ਜਿਹੜੀਆਂ ਉਹ ਕਰਵਾ ਸਕਦੇ ਹੁੰਦੇ ਆ, ਪਰ ਉਹ ਬੰਦ ਕੀਤੀਆਂ ਗਈਆਂ ਸੀ ਬਿਕੋਜ਼ ਆਫ ਕੋਵਿਡ। ਸੋ ਮੇਰੀ ਸੀ ਜਿਹੜੇ ਆਪਣੇ ਚੌਚਲਾ ਸਕੇਲ ਦੇ ਇੰਚਾਰਜ ਹੈਗੇ, ਕੈਪਟਨ ਹੈਗੇ, ਉਹਨਾਂ ਨਾਲ ਗੱਲਬਾਤ ਹੋਈ ਸੀ, ਨਵੇਂ ਆਏ ਹੈਗੇ ਆ। ਸੋ ਉਹਨਾਂ ਨਾਲ ਗੱਲਬਾਤ ਹੋਈ ਆ। ਸੋ ਵੋਲੰਟਰੀ ਇੰਸਪੈਕਸ਼ਨ ਜਿਹੜੀਆਂ ਆ ਉਹ ਸ਼ੁਰੂ ਹੋ ਚੁੱਕੀਆਂ ਆ, ਪਰ ਸਰਟਨ ਲੋਕੇਸ਼ਨ ਤੇ ਸ਼ੁਰੂ ਹੋਈਆਂ ਹੈਗੀਆਂ। ਸੋ ਜਲਦੀ ਆਪਾਂ ਜਿਹੜੀ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਜਾ ਕੇ, ਤੇ ਤੁਹਾਨੂੰ ਉਹ ਜਿਹੜੀਆਂ ਲੋਕੇਸ਼ਨਾਂ ਆ ਉਹ ਜ਼ਰੂਰ ਆਪਾਂ ਜਿਹੜੀਆਂ ਉਹ ਸ਼ੇਅਰ ਕਰਾਂਗੇ, ਕਿਹੜੀ ਕਿਹੜੀ ਲੋਕੇਸ਼ਨ ਤੇ ਵੋਲੰਟਰੀ ਇੰਸਪੈਕਸ਼ਨ ਸ਼ੁਰੂ ਹੋ ਗਈ ਆ। ਸੋ ਬਟ ਇਹ ਗੱਲ ਪੱਕੀ ਹੈਗੀ ਆ ਕਿ ਵੋਲੰਟਰੀ ਇੰਸਪੈਕਸ਼ਨ ਜਿਹੜੀਆਂ ਉਹ ਦੁਬਾਰਾ ਤੋਂ ਸ਼ੁਰੂ ਹੋ ਚੁੱਕੀਆਂ। ਸੋ ਜੇ ਤੁਹਾਡੇ ਟਰੱਕ ਦੀ ਕਦੀ ਇੰਸਪੈਕਸ਼ਨ ਨਹੀਂ ਹੋਈ ਹੈਗੀ ਤੁਹਾਡੀ ਕੰਪਨੀ ਦੀ, ਤੇ ਤੁਹਾਨੂੰ ਲੋਡ ਨਹੀਂ ਮਿਲ ਰਿਹਾ, ਤੁਸੀਂ ਵੋਲੰਟਰੀ ਇੰਸਪੈਕਸ਼ਨ ਸਪੈਸ਼ਲੀ ਜੇ ਤੁਸੀਂ ਚੌਚਲਾ ਸਕੇਲ ਤੇ ਵੀ ਜਾਂਦੇ ਆ ਤਾਂ ਉੱਥੇ ਕਰਵਾ ਸਕਦੇ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਲੋਕੇਸ਼ਨ ਆਪਾਂ ਜ਼ਰੂਰ ਦੱਸਾਂਗੇ ਕਿੱਥੇ ਕਿੱਥੇ ਹੋਣੀ ਹੈਗੀ ਵੋਲੰਟਰੀ ਇੰਸਪੈਕਸ਼ਨ ਕਰਵਾ ਸਕਦੇ ਆ। ਇਹ ਬਹੁਤ ਜ਼ਰੂਰੀ ਸੀ, ਬਹੁਤ ਇੰਪੋਰਟੈਂਟ ਸੀਗਾ ਜੀ। ਜੀ ਜੀ ਬਿਲਕੁਲ ਜੀ। ਸੋ ਜਿਹੜੇ ਮਿਸ ਕਰ ਗਏ ਆ ਸੋ ਆਉਣ ਵਾਲੇ ਸਮੇਂ 'ਚ ਆਪਾਂ ਦੱਸ ਵੀ ਦੇਵਾਂਗੇ, ਸੋ ਤਾਂ ਜੋ ਤੁਸੀਂ ਭਾਈ ਆਪਣੇ ਜਿਹੜਾ ਸਕੋਰ ਤਾਂ ਨੂੰ ਜਾਂਦਾ ਉਹਨੂੰ ਕਾਬੂ ਦੇ ਵਿੱਚ ਜਿਹੜਾ ਉਹ ਤੁਸੀਂ ਕਰਵਾਓ। ਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਸਰੋਤਿਓ, ਤੇ ਨੰਬਰ ਹੈ 408-272-5200 4082725200 ਦੇ ਉੱਤੇ ਕਾਲ ਕਰ ਸਕਦੇ ਹਾਂ। ਰਮਨ ਜੀ, ਇਸ ਟਾਈਮ ਇੱਕ ਜਦੋਂ ਆਪਾਂ ਰੀਸੈਂਟਲੀ ਕੁਛ ਮਹੀਨੇ ਪਿੱਛੇ ਚਲੇ ਜਾਈਏ, ਮੇਬੀ ਸਾਲ ਦੀ ਉਦੋਂ ਸ਼ੁਰੂਆਤ ਸੀਗੀ ਜਦੋਂ ਸਪਲਾਈ ਚੇਨ ਦੀ ਬੜੀ ਪ੍ਰੋਬਲਮ ਸੀ, ਉਦੋਂ ਹਰ ਇੱਕ ਆਰਟੀਕਲ ਇੱਦਾਂ ਆ ਰਿਹਾ ਸੀਗਾ, ਡਰਾਈਵਰਾਂ ਦੀ ਘਾਟ, ਲੱਖ ਬੰਦਾ ਚਾਹੀਦਾ ਆ, 50,000 ਚਾਹੀਦਾ, 70,000 ਚਾਹੀਦਾ, ਇੱਦਾਂ ਆਇਆ। ਫਿਰ ਅਚਨਚੇਤੇ ਉਹ ਗੱਲ ਟੋਟਲੀ ਬੰਦ ਹੋ ਗਈ। ਇਸ ਟਾਈਮ ਜਿਹੜਾ ਹੁਣ ਮੈਂ ਇੱਕ ਚੀਜ਼ ਹੋਰ ਨਵਾਂ ਟ੍ਰੈਂਡ ਜਿਹੜਾ ਇਸ ਟਾਈਮ ਜਿਹੜਾ ਦੇਖ ਰਿਹਾ, ਜਿੰਨੇ ਵੀ ਆਰਟੀਕਲਸ ਆ ਉਸ ਦੇ ਬਾਬਤ ਵੀ ਇਸ ਨੂੰ ਸਸਟੇਨੇਬਲ ਟਰੈਕਿੰਗ ਨੂੰ ਕਿੱਦਾਂ ਬਣਾਉਣਾ ਆ। ਹੁਣ ਜਿੱਦਾਂ ਰੀਸੈਂਟਲੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਪਹਿਲੋਂ ਵੀ ਇਹ ਚਰਚਾ ਜਿਹੜੀ ਚੱਲਦੀ ਸੀ, ਜਿਹੜਾ ਪੋਰਟ ਆਫ ਲੌਂਗ ਬੀਚ ਆ ਉਹ ਇਲੈਕਟ੍ਰਿਕ ਟਰੱਕ ਵੱਲ ਨੂੰ, ਜ਼ੀਰੋ ਇਮਿਸ਼ਨ ਟਰੱਕਿੰਗ ਵੱਲ ਨੂੰ ਵੱਧ ਰਿਹਾ ਆ। ਸੋ ਹੁਣ ਇਸ ਟਾਈਮ ਮੈਨੂੰ ਲੱਗਦਾ ਟਰੱਕਿੰਗ ਦੇ ਵਿੱਚ ਆਪਾਂ ਉਸ ਦੌਰ ਦੇ ਵਿੱਚ, ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਪਹੁੰਚ ਰਹੇ ਹਾਂ, ਜਿੱਥੇ ਹੁਣ ਜ਼ੋਰ ਜਿਹੜਾ ਆ ਉਹ ਪੂਰੀ ਤਰ੍ਹਾਂ ਲਾਇਆ ਜਾ ਰਿਹਾ ਵੀ ਜ਼ੀਰੋ ਇਮਿਸ਼ਨ ਟਰੱਕਿੰਗ ਵੱਲ ਨੂੰ ਆਪਾਂ ਵਧਣਾ ਆ। ਢਾਂਚਾ ਓਬਵੀਅਸਲੀ ਅਜੇ ਤੱਕ ਪੂਰਾ ਤਿਆਰ ਨਹੀਂ ਆ, ਲੌਂਗ ਵੇਟਿੰਗ ਹੋਊਗੀ, ਕਿੰਨੇ ਜਿਹੜੇ ਆ ਉਹ ਚਾਰਜਿੰਗ ਸਟੇਸ਼ਨ ਚਾਹੀਦੇ ਹੋਣਗੇ, ਤੇ ਕੀ ਇਕੱਲਾ ਇਲੈਕਟ੍ਰਿਕ ਤੇ ਹੀ ਜ਼ੋਰ ਆ ਜਾਂ ਹਾਈਡਰੋਜਨ ਸੈੱਲ ਵਾਲੇ ਆ ਉਸ ਦੇ ਉੱਤੇ ਵੀ ਜਿਹੜਾ ਕੋਈ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਸੋ ਇੱਕ ਜਿਹੜੇ ਨਵੇਂ ਟ੍ਰੈਂਡ, ਨਵੇਂ ਆਰਟੀਕਲਸ ਇਸ ਟਾਈਮ ਮੈਂ ਦੇਖ ਰਿਹਾ ਵੀ ਟਰੱਕਿੰਗ ਦੇ ਵਿੱਚ ਸਸਟੇਨੇਬਿਲਿਟੀ ਨੂੰ ਲੈ ਕੇ ਤੇ ਜ਼ੀਰੋ ਮਿਸ਼ਨ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਇੰਡਸਟਰੀ ਇਸ ਨੂੰ ਓਵਰਆਲ ਕਿੱਦਾਂ ਜਿਹੜੀ ਉਹ ਦੇਖ ਰਹੀ ਹੈ? ਬਿਲਕੁਲ ਰਾਜਕਰਨ, ਇਹਦੇ ਉੱਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਮਹੀਨੇ ਦੇ ਵਿੱਚ ਤੇ ਆਪਣੇ 2 ਸੈਮੀਨਾਰ ਜਿਹੜੇ ਸੀਗੇ ਕੈਲ ਸਟਾਰਟ ਵੱਲੋਂ ਕੀਤੇ ਗਏ ਸੀਗੇ, ਅਸੀਂ ਨਾਪਟਾ ਦੀ ਵੈਬਸਾਈਟ ਤੇ ਉਹਨਾਂ ਨੂੰ ਪਾਇਆ ਸੀਗਾ। ਕੁਛ ਇੱਕ ਥੋੜੇ ਬਹੁਤ ਲੋਕਾਂ ਨੇ ਉਹਦੇ ਵਿੱਚ ਸੀਗਾ, ਪਰ ਡੈਫੀਨੇਟਲੀ ਅਸੀਂ ਜਿਹੜੀ ਕੈਲ ਸਟਾਰਟ ਹੈਗੀ ਆ, ਕੈਲ ਸਟਾਰਟ, ਉਹਨਾਂ ਦੇ ਨਾਲ ਮਿਲ ਕੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੈਮੀਨਾਰ ਲੈ ਕੇ ਆ ਰਹੇ ਹਾਂ, ਤੇ ਨਾਲੇ ਇੱਕ ਨੈਕਸਟ ਈਅਰ ਦੇ ਫਸਟ ਕੁਆਰਟਰ ਦੇ ਵਿੱਚ ਇੱਕ ਇਵੈਂਟ ਵੀ ਲੈ ਕੇ ਆ ਰਹੇ ਜਿਹਦੇ ਵਿੱਚ ਕਿ ਤੁਸੀਂ ਇਲੈਕਟ੍ਰਿਕ ਜਿਹੜੇ ਟਰੱਕ ਹੈਗੇ ਆ, ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਨਾਂ ਨੂੰ ਟੈਸਟ ਡਰਾਈਵ ਕਰ ਸਕਦੇ ਹੈਗੇ ਆ। ਤੇ ਕੈਲ ਸਟਾਰਟ ਦੇ ਕੋਲ ਪ੍ਰੋਗਰਾਮ ਹੁੰਦੇ ਆ ਕਿ ਜਿਹਦੇ ਵਿੱਚ ਤੁਸੀਂ ਆਪਣੇ ਜਿਹੜੀ ਸਬਸਿਡੀ ਆ ਜਾਂ ਤੁਸੀਂ ਹੈਲਪ ਆ ਕੀ ਕਰਨਾ ਹੈਗਾ, ਕੀ ਨਹੀਂ ਕਰਨਾ ਹੈਗਾ, ਮਤਲਬ ਕਿ ਜਿਹੜੀ ਆਉਣ ਵਾਲਾ ਸਮਾਂ ਹੈਗਾ ਉਹਦੇ ਬਾਰੇ ਵਿੱਚ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਆ ਲੈ ਸਕਦੇ ਆ। ਸੋ ਉਹਦੇ ਲਈ ਕੰਮ ਚੱਲ ਰਿਹਾ ਹੈਗਾ। ਪਰ ਡੈਫੀਨੇਟਲੀ ਰਾਜਕਰਨ, ਜਿਹੜਾ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਮਾਹੌਲ ਹੈਗਾ ਸਿਰਜਿਆ ਜਾ ਰਿਹਾ, ਜਿਹੜਾ ਸਾਰਾ ਕੁਛ ਇਹ ਇਲੈਕਟ੍ਰਿਕ ਟਰੱਕ ਵੱਲ ਨੂੰ ਜਾਣ ਦੀ ਜਿਹੜੀ ਕਵਾਇਦ ਹੈ ਸ਼ੁਰੂ, ਔਰ ਖਾਸ ਕਰਕੇ ਆਪਾਂ ਨੂੰ ਪਤਾ ਹੀ ਹੈ ਕਿ ਕੈਲੀਫੋਰਨੀਆ ਤੋਂ ਆਪਾਂ ਜ਼ਿਆਦਾਤਰ ਇਹੋ ਜਿਹੇ ਕੰਮ ਜਿਹੜੇ ਸਾਰੇ ਇੱਥੋਂ ਸ਼ੁਰੂ ਹੁੰਦੇ ਹੈਗੇ, ਆਪਾਂ ਫਸਟ ਇਨੀਸ਼ੀਏਟ ਕਰਦੇ ਹੈਗੇ ਆ। ਪਰ ਇਹਦੇ ਵਿੱਚ ਅਜੇ ਸਿਚੁਏਸ਼ਨ ਇਹ ਹੈਗੀ ਆ ਕਿ ਇਲੈਕਟ੍ਰਿਕ ਟਰੱਕ ਇੰਨਾ ਫੀਜ਼ੇਬਲ ਨਹੀਂ ਦਿਖ ਰਿਹਾ ਹੈਗਾ, ਕਿ ਕਿਉਂਕਿ ਇੱਕ ਤਾਂ ਜਿਹੜੀ ਗ੍ਰਿਡ ਸਿਸਟਮ ਹੈਗਾ ਆ ਉਹ ਅੱਗੇ ਕਮਜ਼ੋਰ ਹੈਗਾ, ਗਰਮੀਆਂ ਦੇ ਵਿੱਚ ਕਾਫੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਉਹਦੇ ਨਾਲ ਜਿਹੜੀ ਇਸ਼ੂਜ਼ ਹੈਗੇ ਆ ਕਿ ਇਨਫਰਾਸਟਰਕਚਰ ਅਜੇ ਪ੍ਰੋਪਰਲੀ ਰੈਡੀ ਨਹੀਂ ਹੈਗਾ, ਔਰ ਇੱਕ ਟਰੱਕ ਨੂੰ ਚਾਰਜ ਕਰਨ ਵਾਸਤੇ ਤਕਰੀਬਨ 10 ਕਾਰਾਂ ਦੇ ਬਰਾਬਰ ਉਹਨੂੰ ਜਿਹੜਾ ਆ ਉਹ ਟਾਈਮ ਤੇ ਉਹਨੂੰ ਚਾਹੀਦਾ ਆ, ਪਾਵਰ ਚਾਹੀਦੀ ਹੈਗੀ ਆ। ਸੋ ਅਜੇ ਤੱਕ ਜੇ ਆਪਾਂ ਕੈਲੀਫੋਰਨੀਆ ਤੋਂ ਬਾਹਰ ਚਲੇ ਜਾਈਏ ਤੇ ਈਵਨ ਟੈਸਲਾ ਦੇ ਚਾਰਜਿੰਗ ਸਟੇਸ਼ਨ ਵੀ ਜਿਹੜੇ ਆ ਬਹੁਤ ਘੱਟ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਕਾਫੀ ਹੈਗਾ, ਲੇਕਿਨ ਕੈਲੀਫੋਰਨੀਆ ਬਾਹਰ ਜਿਹੜਾ ਇਨਫਰਾਸਟਰਕਚਰ ਹੈਗਾ ਉਹ ਬਹੁਤ ਘੱਟ ਹੈਗਾ।
ਦੂਸਰੀ ਚੀਜ਼ ਹੈਗੀ ਆ ਕਿ ਟੈਸਟਿੰਗ ਇਸ ਵੇਲੇ ਬਹੁਤ ਚੱਲ ਰਹੀ ਹੈਗੀ ਆ। ਬੈਟਰੀਜ਼ ਅਜੇ ਉਨੀਆਂ ਵਧੀਆ ਨਹੀਂ ਹੈਗੀਆਂ ਕਿ ਜਿਹੜੀਆਂ ਟਰੱਕ ਨੂੰ ਇੰਨਾ ਦੂਰ ਤੱਕ ਜਿਹੜਾ ਉਹ ਰੇਂਜ ਅਜੇ ਨਹੀਂ ਹੈਗੀ ਬਹੁਤੀ। ਹੈਗੀ। ਮੈਂ ਕੱਲ ਕੇ ਪਰਸੋਂ ਦੀ ਗੱਲ ਹੀ ਆ, ਮੈਂ ਟੈਸਲਾ ਦਾ ਟਰੱਕ ਦੇਖਿਆ ਸੀਗਾ ਇੱਥੇ ਆਪਣੇ ਫ੍ਰੀਵੇ ਦੇ ਉੱਤੇ, ਤੇ ਉਹ ਕਾਫੀ ਉਹਨਾਂ ਨੇ ਟੈਸਟਿੰਗ ਵਗੈਰਾ ਉਹ ਵੀ ਕਾਫੀ ਕਰ ਰਹੇ ਹੈਗੇ ਆ। ਪਰ ਅਗੇਨ ਜਿਹੜੀ ਐਟ ਦਾ ਐਂਡ ਆਫ ਦਾ ਡੇ ਜਿਹੜੀ ਗੱਲ ਹੈਗੀ ਆ ਕਿ ਇਨਫਰਾਸਟਰਕਚਰ ਜਿਹੜਾ ਹੈਗਾ ਆ ਕੀ ਉਹ ਸਸਟੇਨੇਬਲ, ਕੀ ਉਹ ਹੈਗਾ। ਅਜੇ ਤਾਂ ਸਸਟੇਨੇਬਲ ਤਾਂ ਆਪਾਂ ਬਾਅਦ 'ਚ ਗੱਲ ਕਰਾਂਗੇ ਕਿ ਅਜੇ ਹੈਗਾ। ਔਰ ਖਾਸ ਕਰਕੇ ਇਸ ਵੇਲੇ ਜਿਹੜਾ ਮੇਨ ਜ਼ੋਰ ਚੱਲ ਰਿਹਾ ਹੈਗਾ ਇਹਨੂੰ ਇਲੈਕਟ੍ਰਿਕ ਟਰੱਕ ਦਾ ਜਿਹੜਾ ਇਨਫਰਾਸਟਰਕਚਰ ਦਾ, ਉਹ I-10 ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈਗਾ, ਐਨਏ ਤੋਂ ਲੈ ਕੇ ਤੇ ਅਲਤਾਸੋ ਤੇ ਉਧਰ ਤੱਕ। ਜੀ, ਵੱਡੀਆਂ ਕੰਪਨੀਆਂ ਨੇ ਇਹਦੇ ਤੇ ਆਲਰੇਡੀ ਵਰਕਆਊਟ ਕਰਨਾ ਕੁਛ ਨੇ ਸ਼ੁਰੂ ਕੀਤਾ। ਪੈਪਸੀਕੋ ਕੰਪਨੀ ਕਹਿੰਦੇ ਆ ਵੀ ਉਹਨਾਂ ਨੇ 2030 ਤਾਈਂ ਜਿਹੜਾ ਸਕੋਪ 1 ਤੇ 2 ਸਕੋਪ ਅਮਿਸ਼ਨ ਆ ਉਹ 75% ਜੋ ਆ ਰਿਡਿਊਸ ਕਰ ਦੇਣਾ, ਜਿਹੜੀ ਉਹਨਾਂ ਦੀ 2015 ਦੀ ਬੇਸ ਲਾਈਨ ਸੀ। ਤੇ ਆਲਰੇਡੀ ਉਹਨਾਂ ਨੇ 2021 ਤਾਈਂ 25% ਕਰ ਲਿਆ ਹੈਗਾ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵਾਂ ਐਡਵਾਂਸ ਕਲੀਨ ਟਰੱਕ ਰੂਲ ਆਇਆ ਉਹਦੇ ਮੁਤਾਬਕ 40% ਕਹਿੰਦੇ ਇਲੈਕਟ੍ਰਿਕ ਟਰੱਕ ਹੋਣਗੇ 2035 ਤੱਕ। ਸੋ 10 ਸਾਲਾਂ ਦੇ ਵਿੱਚ। ਸੋ ਹੋਪਫੁਲੀ ਜਿਹੜਾ ਨਵਾਂ ਇਨਫਰਾਸਟਰਕਚਰ ਬਿੱਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਪਾਸ ਕੀਤਾ ਸੀ ਉਹਦੇ ਅੰਡਰ ਮੈਨੂੰ ਲੱਗਦਾ ਵੀ ਇਹਦੇ ਉੱਤੇ ਕਾਫੀ ਕੰਮ ਜਿਹੜਾ ਆ ਇਲੈਕਟ੍ਰਿਕ ਚਾਰਜਰ ਸਟੇਸ਼ਨ, ਸੋਲਰ ਪਾਵਰ ਦੇ ਉੱਤੇ ਵਰਕਆਊਟ ਹੋਣਾ ਹੈ।